ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮੁ ਅਲੈਕੁਮ। 3 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 125। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਪਾਕਿਸਤਾਨ ਦੇ ਵਿੱਚ ਜਿਹਨੇ ਤੇਲ ਵਧਾਇਆ ਹੈ, ਮਤਲਬ ਪਾਕਿਸਤਾਨ 'ਚ ਮਹਿੰਗਾਈ ਦੀ ਜਿਹੜਾ ਬੰਦਾ ਅਸਲ ਵਜ੍ਹਾ ਹੈ ਉਹ ਸਾਰਿਆਂ ਨੂੰ ਸਮਝ ਆ ਗਿਆ। ਉਹਦਾ ਨਾਂ ਜੇ ਫਿਲਿਪ। ਹਾਂਜੀ, ਇਹ ਬੰਦੇ ਦਾ ਨਾਂ ਜੇ ਫਿਲਿਪ। ਇਹ ਜ਼ਿੰਮੇਦਾਰ ਹੈ ਜਿਹੜਾ ਫਿਲਿਪ, ਇੱਕ ਤੇ ਉਹ ਫਿਲਿਪਸ ਦੇ ਬਲਬ ਹੁੰਦੇ ਸਨ ਨਾ, ਉਹ ਨਹੀਂ, ਐਸ ਅੱਗੋਂ ਕੱਢ ਦਿਓ, ਇਹ ਸਿਰਫ ਕੱਲਾ ਫਿਲਿਪ ਹੈ। ਇਹ ਫਿਲਿਪ ਨਾਮੀ ਬੰਦਾ ਹੈ ਜਿਹਦੀ ਵਜ੍ਹਾ ਤੋਂ ਸਾਰੀ ਪਾਕਿਸਤਾਨ 'ਚ ਮਹਿੰਗਾਈ ਹੋਈ ਹੈ। ਪਾਕਿਸਤਾਨੀਆਂ ਨੇ ਬੜੀ ਰਿਸਰਚ ਕੀਤੀ। ਰਿਸਰਚ ਕਰਨ ਤੋਂ ਬਾਅਦ ਉਹਨਾਂ ਨੂੰ ਸਮਝ ਆਈ ਵੀ ਅਸਲ ਇਹ ਜਿਹੜਾ ਸਾਰਾ ਮਹਿੰਗਾਈ ਕਰਨ ਵਾਲਾ ਔਰ ਪਾਕਿਸਤਾਨ ਦੇ ਵਿੱਚ ਤਬਾਹੀ ਕਰਨ ਵਾਲਾ ਜਿਹੜਾ ਬੰਦਾ ਹੈ ਉਹਦਾ ਨਾਂ ਫਿਲਿਪ ਹੈ, ਤੇ ਉਹਨੂੰ ਫੜ ਲਓ। ਪਾਕਿਸਤਾਨੀਆਂ ਨੇ ਉਹਨੂੰ ਫੜ ਲਿਆ। ਫਿਰ ਉਹਦੇ ਕੋਲ ਜੋ ਸੀ ਬਸ ਉਹਦੇ ਕੱਪੜੇ ਲੀੜੇ ਹਰ ਸ਼ੈ ਲਾ ਲਈ, ਉਹਦੇ ਕੋਲ ਹਰ ਸ਼ੈ ਖੋਹ ਲਈ ਉਹਨਾਂ ਨੇ। ਹੁਣ ਤੁਸੀਂ ਕਹੋਗੇ ਕੀ ਮੈਂ ਕਮਲਿਆਂ ਵਾਲੀਆਂ ਗੱਲਾਂ ਕਰਦਾ? ਦੱਸਨੇ ਜਨਾਬ, ਇਹ ਜਰਮਨ ਸਿਆਹ ਹੈ ਜਿਹਦਾ ਨਾਂ ਹੈ ਫਿਲਿਪ ਸਾਮ। ਉਹ ਜਨਾਬ ਗਿਲਗਿਤ ਪਹੁੰਚਿਆ। ਗਿਲਗਿਤ ਬਲਤਿਸਤਾਨ ਦੇ ਜ਼ਰੀਏ ਪਾਕਿਸਤਾਨ ਦੀ ਸਿਆਹਤ ਦਾ ਉਹਨੇ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਉਹ ਪੂਰੀ ਦੁਨੀਆ ਦੇ ਵਿੱਚ ਸਾਈਕਲ ਚਲਾ ਕੇ ਆਇਆ ਸੀ, ਕਈ ਮੁਲਕਾਂ ਦੇ ਵਿੱਚ ਸਫ਼ਰ ਕੀਤਾ ਤੇ ਆਖਿਰਕਾਰ ਉਹ ਪਾਕਿਸਤਾਨ ਪਹੁੰਚਿਆ। ਜਿਸ ਵੇਲੇ ਉਹਨੇ ਪਾਕਿਸਤਾਨ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ ਤੇ ਉਹ ਜਨਾਬ ਇਸਲਾਮਾਬਾਦ ਪਹੁੰਚਿਆ। ਕਿਤੇ ਇਹ ਵੀ ਨਹੀਂ ਕਿ ਇੱਧਰ ਉੱਧਰ ਕਿਸੇ ਹੋਰ ਛੋਟੇ ਸ਼ਹਿਰ, ਉੱਥੇ ਪਹੁੰਚਿਆ। ਉੱਥੇ ਰਾਤ ਪਈ ਉਹਦੀ, ਤੇ ਪਾਕਿਸਤਾਨੀ ਤੇ ਲੱਭਣ ਡਏ ਸਨ ਵੀ ਯਾਰ ਇਹ ਸਾਡੇ ਤੇ ਤੇਲ ਦਾ ਅਜ਼ਾਬ ਕਿਹਨੇ ਪਾਇਆ। ਵੇਖੋ ਨਾ, ਤੇਲ ਪੂਰੀ ਦੁਨੀਆ ਦੇ ਵਿੱਚ, ਇਹ ਚਾਰਟ ਵੇਖ ਲਓ, ਅਸੀਂ ਪੂਰੀ ਦੁਨੀਆ 'ਚ ਨੰਬਰ 1 ਆਏ। 72% ਤੇਲ ਅਸੀਂ ਵਧਾਇਆ, ਪੂਰੀ ਦੁਨੀਆ 'ਚ ਕਿਸੇ ਹੋਰ ਨੇ ਨਹੀਂ ਵਧਾਇਆ। ਅਸੀਂ ਨੰਬਰ 1 ਤੇ ਹਾਂ ਪੂਰੀ ਦੁਨੀਆ ਦੇ ਵਿੱਚ। ਅੱਛਾ, ਫਿਰ ਅਸੀਂ ਨਾਲ ਨਾਲ ਇੱਕ ਹੋਰ ਕੰਮ ਕੀਤਾ। ਇਹ ਵੀ ਤੁਸੀਂ ਜ਼ਿਹਨ 'ਚ ਰੱਖਣਾ ਕਿ ਤੇਲ ਜਿੰਨਾ ਦੂਰ ਜਾਂਦਾ ਨਾ, ਉਹਦੇ 'ਤੇ ਜ਼ਾਹਿਰ ਹੈ ਕਾਸਟ ਐਡ ਹੁੰਦੀ ਹੈ। ਤੇਲ ਤੇ ਨਿਕਲਦਾ ਇੱਥੋਂ ਸਾਊਦੀ ਅਰਬ ਵਗੈਰਾ ਤੋਂ, ਈਰਾਨ ਤੋਂ, ਇੱਥੋਂ ਲੱਭਣਾ ਹੈ। ਈਰਾਨ ਤੋਂ ਤਾਂ ਅਸੀਂ ਲੈਂਦੇ ਨਹੀਂ, ਸਾਊਦੀ ਅਰਬ ਚਲੋ ਇਹਨਾਂ ਮੁਲਕਾਂ ਤੋਂ ਤੇਲ ਲੈਂਦੇ ਹਾਂ। ਇਹ ਹੁਣ ਜਿੰਨਾ ਦੂਰ ਜਾਏਗਾ ਜ਼ਾਹਿਰ ਹੈ ਉਹਨਾਂ ਉਹਦੇ ਵਿੱਚ ਕਾਸਟ ਪਏਗੀ, ਬਹਿਰੀ ਜਹਾਜ਼ ਜਾਂ ਦੂਸਰੀਆਂ ਚੀਜ਼ਾਂ ਦੀ। ਅਸੀਂ ਤਾਂ ਲਾਗੇ ਬਿਲਕੁਲ ਮੂੰਹ 'ਤੇ ਬੈਠੇ ਖੂਹ ਦੇ ਤਕਰੀਬਨ। ਉਸ ਦੇ ਬਾਵਜੂਦ ਅਸੀਂ ਪੂਰੀ ਦੁਨੀਆ ਤੋਂ ਮਹਿੰਗਾ ਤੇਲ ਕਿਉਂ ਕੀਤਾ? ਕਿਉਂਕਿ ਅਸੀਂ ਨਾਲ ਲੱਗਦੇ ਹੱਥ ਆਪਣਾ ਟੈਕਸ ਵੀ ਡਬਲ ਕਰ ਲਿਆ। ਉਹ ਆਉਂਦੇ ਨਾ, ਬਾਗ ਤੇ ਚੋਰ ਕੀ ਲੰਗੋਟੀ ਸਹੀ। ਇਹ ਚੋਰ ਤੇ ਇਹ ਨੇ, ਪਰ ਇਹਨਾਂ ਨੇ ਆਵਾਮ ਨੂੰ ਚੋਰ ਸਮਝਿਆ ਹੈ। ਇਹ ਆਉਂਦੇ ਨੇ ਵੀ ਆਵਾਮ ਚੋਰ, ਇਹਨਾਂ ਦੀ ਲੰਗੋਟੀ ਲਾ ਲਓ। ਹੁਣ ਇਹ ਜਿਹੜਾ ਕ੍ਰਾਈਸਿਸ ਸਾਰਾ, ਇਹ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਟੈਕਸ ਸੀ ਉਹ 80 ਰੁਪਏ ਸੀ। ਹੁਣ ਇਹਨਾਂ 160 ਲੈਵੀ ਕਰ ਦਿੱਤੀ। ਹੋਰ ਟੈਕਸ ਵੀ ਨੇ, ਸਿਰਫ ਲੈਵੀ ਦੀ ਗੱਲ ਹੋਣ ਡਈ, ਉਹ 160 ਕਰ ਦਿੱਤੀ। ਹੁਣ ਆਵਾਮ ਜਿਹੜੀ ਹੈ ਉਹ ਖੱਪ ਗਈ ਹੈ। ਪੂਰੀ ਦੁਨੀਆ 'ਚ ਸਭ ਤੋਂ ਮਹਿੰਗਾ ਤੇਲ ਇੱਥੇ ਹੋ ਗਿਆ ਹੈ। ਆਵਾਮ ਕਹਿੰਦੀ ਹੈ ਵੀ ਇਹ ਲਈਏ ਤੇ ਕਿਵੇਂ ਲਈਏ। ਇਹ ਤੇਲ ਜਿਹੜਾ ਉਹ ਲੱਭਣ ਡਏ ਸਨ ਵੀ ਬੰਦਾ ਕਿਹੜਾ ਜ਼ਿੰਮੇਦਾਰ ਹੈ। ਉਹ ਜਰਮਨ ਜਿਹੜਾ ਗਰੀਬ ਸਿਆਹ ਸੀ, ਕਿਸੇ ਨੇ ਆਵਾਮ ਪਾਕਿਸਤਾਨੀ ਨੂੰ ਗਲਤ ਦੱਸਦਾ ਵੀ ਇਹ ਜਿਹੜਾ ਫਿਲਿਪ ਹੈ ਇਹਨੇ ਸਾਰਾ ਕੰਮ ਕੀਤਾ। ਉਹਨਾਂ ਫਿਲਿਪ ਨੂੰ ਲੰਮਿਆਂ ਪਾ ਲਿਆ। ਉਸ ਗਰੀਬ ਦੇ ਕੱਪੜੇ ਵੀ ਲਾ ਲਏ, ਉਸ ਗਰੀਬ ਦੀ ਘੜੀ ਵੀ ਲਾ ਲਈ, ਬਟੂਆ ਵੀ ਖੋਹ ਲਿਆ, ਉਹਦਾ ਮੋਬਾਈਲ ਵੀ ਖੋਹ ਲਿਆ, ਉਹਦੇ ਕੋਲ ਸਾਈਕਲ ਵੀ ਖੋਹ ਲਿਆ। ਉਹ ਸਿਆਹ ਸੀ, ਮਤਲਬ ਸਿਆਹ ਦਾ ਮਤਲਬ ਉਹ ਟੂਰਿਸਟ ਆਇਆ ਹੋਇਆ ਸੀ। ਉਹ ਟੂਰਿਜ਼ਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਸਾਈਕਲ ਚਲਾ ਕੇ ਪਾਕਿਸਤਾਨ ਨੂੰ ਕ੍ਰਾਸ ਕਰਨਾ ਚਾਹੁੰਦਾ ਸੀ। ਬੱਲੇ ਉਹ ਸ਼ੇਰ ਬੱਗਿਓ, ਮੈਂ ਕਿਹਾ ਜੇ ਏਡੇ ਤੁਸੀਂ ਕਿਤੇ ਸਿਆਣੇ ਹੋ ਜਾਓ। ਇਹ ਜਿਹੜੇ ਜਰਨੈਲਾਂ ਨੇ ਔਰ ਜਿਹੜੇ ਖਾਨਦਾਨਾਂ ਨੇ ਤੁਹਾਨੂੰ ਲੁੱਟਿਆ, ਜੇ ਇਹਨਾਂ ਦੇ ਕੋਲੋਂ ਆਪਣੀਆਂ ਰਕਮਾਂ ਐਵੇਂ ਰਿਕਵਰ ਕਰੋ ਤੇ ਫਿਰ ਮੇਰਾ ਮਤਲਬ ਮੈਂ ਨਹੀਂ ਆਂਦਾ ਚੋਰੀਆਂ ਕਰੋ, ਲੇਕਿਨ ਵੋਟ ਦਿੰਦਿਆਂ ਹੋਇਆਂ ਖਿਆਲ ਕਰੋ ਤੇ ਮਾਮਲਾਤ ਸਾਰੇ ਠੀਕ ਨਾ ਹੋ ਜਾਣ। ਲੇਕਿਨ ਇਹਨਾਂ ਨੂੰ ਵੀ ਇਹੀ ਲੱਗਾ ਹੈ ਕਿ ਮੇਰਾ ਮਤਲਬ ਸਾਰਾ ਕਸੂਰ ਗਰੀਬ ਫਿਲਿਪ ਦਾ ਹੈ ਔਰ ਉਹਨੂੰ ਪੜ੍ਹ ਲਓ। ਖੈਰ, ਇਹ ਜਿੰਨੀ ਵੀ ਕਾਬਲੇ ਮੁਜ਼ੰਮਤ ਗੱਲ ਹੈ, ਥੋੜ੍ਹਾ ਜਿਹਾ ਖਿਆਲ ਕਰਿਆ ਕਰੋ। ਮੈਨੂੰ ਨਹੀਂ ਪਤਾ ਚੋਰ ਜਿਹੜੇ ਨੇ ਉਹ ਸਾਡਾ ਵੀਲੌਗ ਸੁਣਦੇ ਨੇ ਕਿ ਨਹੀਂ, ਡਾਕੂ ਸੁਣਦੇ ਨੇ ਕਿ ਨਹੀਂ। ਜੇ ਸੁਣਦੇ ਜੇ ਤੇ ਯਾਰ ਇਹ ਕੰਮ ਕਰਨੇ ਛੱਡ ਦਿਓ, ਇਹ ਗੈਰ ਕਾਨੂੰਨੀ ਕੰਮ ਨੇ। ਤੇ ਨਾਲੇ ਸਪੈਸ਼ਲੀ ਜਦੋਂ ਕੋਈ ਪ੍ਰਾਹੁਣਾ ਹੁੰਦਾ ਉਹਦੇ ਨਾਲ ਇਹੋ ਜਿਹੀਆਂ ਹਰਕਤਾਂ ਕਰਦੇ ਜੇ ਤੇ ਇਹ ਹੋਰ ਵੀ ਜ਼ਿਆਦਾ, ਮੈਂ ਨਾ, ਬੇਸ਼ਰਮੀ ਦੀ ਗੱਲ ਹੈ, ਨਮੋਸ਼ੀ ਦੀ ਗੱਲ ਹੈ। ਮੁਲਕ ਦਾ ਨਾਮ ਵੀ ਖਰਾਬ ਹੁੰਦਾ। ਕੁਝ ਹਯਾ ਨੂੰ ਹੱਥ ਮਾਰਿਆ ਕਰੋ। ਅੱਛਾ ਜੀ, ਅੱਗੇ ਚੱਲਨੇ। ਯਾਦ ਹੋਏਗਾ ਜਦੋਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਆਈ ਤੇ ਉਦੋਂ ਇਹ ਮਿਹਣੇ ਦਿੰਦੇ ਸਨ, ਜਨਾਬ ਕੱਟੇ ਦੇ ਰਿਹਾ ਇਮਰਾਨ ਖਾਨ, ਮੱਝਾਂ ਦੇ ਰਿਹਾ, ਕੁਕੜੀਆਂ ਦੇ ਰਿਹਾ, ਆਂਡਿਆਂ ਦੀ ਗੱਲ ਕਰਦਾ। ਇਮਰਾਨ ਖਾਨ ਤੇ ਗੱਲ ਉਹ ਕਰਦੇ ਸਨ ਜਿਹੜੀ ਯੂਨਾਈਟਿਡ ਨੇਸ਼ਨਸ ਕਰਦਾ। ਅਕਵਾਮ ਮੁਤੱਹਿਦਾ ਇਹ ਕਹਿੰਦਾ ਹੈ ਕਿ ਪੂਰੀ ਦੁਨੀਆ 'ਚ ਗੁਰਬਤ ਖਤਮ ਕਰਨੇ ਦਾ ਜਿਹੜਾ ਸਭ ਤੋਂ ਤੇਜ਼ ਤਰੀਨ ਤਰੀਕਾ ਹੈ ਉਹ ਹੈ ਵੀ ਕਿਸੇ ਬੰਦੇ ਨੂੰ ਕੋਈ ਐਸਟ ਦੇ ਦਿਓ। ਔਰ ਐਸਟ ਅਗਰ ਉਹਨੂੰ ਕੋਈ ਲਾਈਫ ਸਟਾਕ ਦਾ ਦਿਓਗੇ, ਇਹ ਅਕਵਾਮ ਮੁਤੱਹਿਦਾ ਦੀ ਸਟੱਡੀਜ਼ ਨੇ ਜਿਹੜੇ ਦੁਨੀਆ 'ਚ ਬੜੀਆਂ ਯੂਨੀਵਰਸਿਟੀਆਂ ਨੇ, ਬਰਾਊਨ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਫਲਾਂ ਯੂਨੀਵਰਸਿਟੀ, ਫਲਾਂ, ਉਹਨਾਂ ਦੀ ਜਿਹੜੀ ਸਟੱਡੀਜ਼ ਨੇ ਉਹ ਕਹਿੰਦੇ ਨੇ। ਕਿਉਂਕਿ ਵੇਖੋ ਨਾ, ਹੁਣ ਇੱਕ ਪਿੰਡ ਦੇ ਵਿੱਚ ਸੋਚੋ, ਪਾਕਿਸਤਾਨ ਦੀ ਜਿਹੜੀ ਆਬਾਦੀ ਹੈ ਇਸ ਵੇਲੇ 2.5 ਕਰੋੜ ਬੱਚਾ ਤਾਂ ਸਕੂਲਾਂ ਤੋਂ ਬਾਹਰ ਹੈ। ਇਹ ਤੁਸੀਂ ਆਪ ਹੀ ਸੋਚ ਲਓ। ਅੱਧੀ ਤੋਂ ਬਹੁਤੀ ਆਬਾਦੀ ਵਿਚਾਰੀ ਤੇ ਕਦੀ ਸਕੂਲ ਹੀ ਨਹੀਂ ਗਈ। ਜੋ ਸੂਰਤ ਹਾਲ ਹੈ ਇਸ ਵੇਲੇ, ਇਹ ਬੱਚੇ ਇੰਨੇ ਕੀ ਨੇ ਨਾ ਪਾਕਿਸਤਾਨ ਦੇ ਵਿੱਚ, 7-8 ਕਰੋੜ ਹੀ ਹੋਣਗੇ ਬੱਚੇ। ਉਹਨਾਂ ਦੇ ਵਿੱਚੋਂ ਜਾਂ ਮੇਰਾ ਖਿਆਲ 4-5 ਕਰੋੜ ਹੋਣਗੇ, 7 ਕਰੋੜ ਵੀ ਨਹੀਂ ਹੋਣਗੇ। ਬਹਰਹਾਲ ਜਿਹੜੇ ਜਾਣਗੇ ਵੀ, ਜਿਹੜੇ ਸਕੂਲਾਂ ਦੇ ਵਿੱਚ ਵੀ ਨੇ, ਉਹਨਾਂ ਨੇ ਕਿਹੜਾ ਸਾਰਿਆਂ ਨੇ ਪੜ੍ਹਨਾ, ਕੋਈ 6ਵੀਂ ਜਮਾਤ 'ਚੋਂ ਬਾਹਰ ਆ ਜਾਏਗਾ। ਤਾਂ ਅੱਧੀ ਆਬਾਦੀ ਜਿਹੜੀ ਹੈ ਜਾਂ ਉਸ ਤੋਂ ਵੀ ਬਹੁਤੀ,
ਉਹ ਤਾਂ ਵਿਚਾਰੀ ਪੜ੍ਹੀ ਲਿਖੀ ਨਹੀਂ ਹੈਗੀ। ਹੁਣ ਮੈਨੂੰ ਦੱਸੋ ਵੀ ਉਹ ਜਿਹੜੀ ਅੱਧੀ ਆਬਾਦੀ ਹੈ, ਉਹਨਾਂ ਦਾ ਹੱਕ ਨਹੀਂ ਵੀ ਉਹ ਜੀਣ, ਉਹਨਾਂ ਨੂੰ ਕੋਈ ਰੋਜ਼ਗਾਰ ਹਕੂਮਤ ਦੇਵੇ, ਉਹ ਵੀ ਆਪਣੀ ਰੋਟੀ ਪਾਣੀ ਖਾ ਸਕਣ, ਉਹ ਆਪਣੀ ਅੱਗੋਂ ਅਗਲੀ ਨਸਲ ਪੜ੍ਹਾ ਸਕਣ, ਉਹ ਵੀ ਜੀ ਸਕਣ, ਉਹਨਾਂ ਨੂੰ ਦਮਾ ਹੋਵੇ ਤਾਂ ਉਹਦੀ ਦਵਾਈ ਲੈ ਸਕਣ, ਕੋਈ ਹੋਰ ਛੋਟਾ ਮੋਟਾ ਆਪਣਾ ਇਲਾਜ ਮੁਆਲਜਾ ਕਰਾ ਸਕਣ। ਹੁਣ ਉਹ ਜਿਹੜਾ ਪਿੰਡ ਬੈਠੀ ਇੱਕ ਖਾਤੂਨ ਹੈ ਬੇਵਾ, ਜਾਂ ਇੱਕ ਬੰਦਾ ਹੈ ਕੋਈ ਬਜ਼ੁਰਗ ਜਾਂ ਕੋਈ ਵੀ ਬੰਦਾ ਹੈ, ਉਹਨੂੰ ਤੁਸੀਂ ਹੁਣ ਇਸ ਵੇਲੇ ਡਰੋਨ ਬਣਾਉਣਾ ਤਾਂ ਸਿਖਾ ਨਹੀਂ ਸਕਦੇ, ਉਹਨੂੰ ਤੁਸੀਂ ਸੀਕੋ ਦੀਆਂ ਘੜੀਆਂ ਬਣਾਉਣੀਆਂ ਤਾਂ ਸਿਖਾ ਨਹੀਂ ਸਕਦੇ। ਚਾਹੀਦੀਆਂ ਨੇ ਸਿਖਾਉਣੀਆਂ, ਮੈਂ ਨਹੀਂ ਕਹਿੰਦਾ ਨਹੀਂ, ਲੇਕਿਨ ਫੌਰੀ ਤੌਰ 'ਤੇ ਉਹਨੂੰ ਭੁੱਖ ਮਰਦਾ ਤਾਂ ਨਹੀਂ ਛੱਡਣਾ ਨਾ। ਰੋਜ਼ ਤੇ ਉਹਨੂੰ ਹੁਕੂਮਤ ਜਾ ਕੇ ਉਹਦੀ ਜੇਬ 'ਚ ਪੈਸਾ ਨਹੀਂ ਪਾ ਸਕਦੀ। 25 ਕਰੋੜ ਆਵਾਮ ਦੇ ਵਿੱਚੋਂ ਕੋਈ ਬੰਦੇ ਜਿਹੜੇ ਬਾਹਰੋਂ ਜਾਂਦੇ ਨੇ ਮੁਲਕ ਤੋਂ, ਕਹਿੰਦੇ ਨੇ ਜੀ ਉਹ ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ ਤੁਸੀਂ, ਪਾਕਿਸਤਾਨ 'ਚ ਜਿੰਨਾ ਕੁ ਪੈਸਾ ਉਹਨਾਂ ਤੇ ਬਾਹਰ ਵੀ ਨਹੀਂ ਹੈਗਾ। ਉੱਥੇ ਤੇ MM ਆਲਮ ਰੋਡ ਦੇ ਉੱਤੇ ਜਾਓ ਤੇ ਉਹ ਭਰਿਆ, ਫਲਾਣੇ ਥਾਂ ਜਾਓ ਤੇ ਉਹ ਭਰਿਆ, ਫਲਾਣੇ ਥਾਂ ਜਾਓ ਤੇ ਉਹ ਭਰਿਆ। ਮੈਂ ਪਹਿਲੇ ਵੀ ਇੱਕ ਦਿਨ ਐਕਸਪਲੇਨ ਕੀਤਾ ਸੀ, ਇਹ ਪੂਰੀ ਪਾਪੂਲੇਸ਼ਨ ਦੇ ਕੰਪੈਰੀਜ਼ਨ ਦੇ ਵਿੱਚ ਥੋੜ੍ਹੇ ਜਿਹੇ ਲੋਕ ਨੇ, ਪੂਰੀ ਪਾਪੂਲੇਸ਼ਨ ਦੇ ਕੰਪੈਰੀਜ਼ਨ 'ਚ ਕਰੋੜ ਜਾਂ 2 ਕਰੋੜ ਲੋਕ ਨੇ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਆਸੂਦਗੀ, ਬਾਕੀ ਤੇ ਭੁੱਖ ਮਰਨ ਡਿਆ ਪੂਰਾ ਮੁਲਕ। ਹੁਣ ਇਹ ਯੂਨਾਈਟਿਡ ਨੇਸ਼ਨਸ ਦੀ ਸਾਰਿਆਂ ਦੀ ਇਹ ਸਟੱਡੀ ਹੈ ਕਿ ਕਿਸੇ ਨੂੰ ਵੀ ਅਗਰ ਤੁਸੀਂ ਗੁਰਬਤ 'ਚੋਂ ਕੱਢਣਾ ਹੈ ਤਾਂ ਉਹਦਾ ਤੇਜ਼ ਤਰੀਨ ਤਰੀਕਾ ਹੈ ਉਹਨੂੰ ਕੋਈ ਲਾਈਫ ਸਟਾਕ ਦਾ ਐਸਟ ਦੇ ਦਿਓ, ਕੋਈ ਮੱਝ ਦੇ ਦਿਓ, ਕੋਈ ਗਾਂ ਦੇ ਦਿਓ। ਹੁਣ ਪਿੰਡਾਂ 'ਚ ਰਹਿਣ ਵਾਲੇ ਬੰਦੇ ਇਸ ਗੱਲ ਨੂੰ ਸਮਝਦੇ ਨੇ ਵੀ ਅਗਰ ਤੁਹਾਡੇ ਕੋਲ 1 ਜਾਂ 2 ਮੱਝਾਂ ਹੋਣ, ਤੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਹੂਕਾਰ ਹੋ ਜਾਓਗੇ ਤੇ ਜਾ ਕੇ ਤੁਸੀਂ ਜਨਾਬ ਮੀਆਂ ਮਨਸ਼ਾ ਦੇ ਕੋਲੋਂ ਮੁਸਲਿਮ ਕਮਰਸ਼ੀਅਲ ਬੈਂਕ ਖਰੀਦਣ ਤੁਰ ਪਓਗੇ, ਲੇਕਿਨ ਕਮ ਅਜ਼ ਕਮ ਤੁਸੀਂ ਆਪਣੀ ਰੋਟੀ ਖਾਣ ਜੋਗੇ ਭੁੱਖੇ ਨਹੀਂ ਮਰੋਗੇ। ਚਲੋ ਕੱਪੜੇ ਨਹੀਂ ਵੀ ਚੰਗੇ ਪਾ ਸਕੋਗੇ, ਜਾਂ 에ਅਰ ਕੰਡੀਸ਼ਨ ਨਹੀਂ ਵੀ ਲਾ ਸਕਦੇ, ਜਾਂ ਪੱਖਾ ਵੀ ਸ਼ਾਇਦ ਨਹੀਂ ਚਲਾ ਸਕਦੇ, ਪਰ ਰੋਟੀ ਤਾਂ ਲੱਭ ਜਾਏਗੀ ਤੁਹਾਨੂੰ ਉਸ ਮੱਝ ਦੇ ਦੁੱਧ ਨੂੰ ਵੇਚ ਕੇ। ਇਹ ਤੇਜ਼ ਤਰੀਨ ਤਰੀਕਾ। ਇਹ ਉਸ ਵੇਲੇ ਤਾਨੇ ਔਰ ਮਿਹਣੇ ਦਿੰਦੇ ਸਨ ਇਮਰਾਨ ਖਾਨ ਨੂੰ ਕਿ ਕੱਟੇ ਅਤੇ ਵੱਛੇ ਅਤੇ ਵੱਛੀਆਂ ਅਤੇ ਝੋਟੀਆਂ ਅਤੇ ਆਂਡੇ ਅਤੇ ਬੱਕਰੀਆਂ, ਇਹ ਗੱਲਾਂ ਇਮਰਾਨ ਖਾਨ ਕਰਦਾ ਹੈ। ਹੁਣ ਆਪ ਕੀ ਕਰਦੇ ਨੇ? ਹੁਣ ਇਹਨਾਂ ਨੇ ਹਿਸਾਬ ਲਾਇਆ ਕਿ ਜਨਾਬ ਪੰਜਾਬ ਦੇ ਵਿੱਚ 50 ਲੱਖ ਮੱਝਾਂ ਨੇ। ਇਹ ਜਿਹੜੀਆਂ 50 ਲੱਖ ਮੱਝਾਂ ਨੇ, ਇਹਨਾਂ ਦੇ ਉੱਤੇ ਅਸੀਂ ਰੋਜ਼ਾਨਾ ਦਾ, ਹਾਂਜੀ ਰੋਜ਼ਾਨਾ ਦਾ 30 ਰੁਪਏ ਗੋਬਰ ਟੈਕਸ ਲਾਉਣਾ, ਗੋਏ ਦਾ ਟੈਕਸ ਲਾਉਣਾ, ਔਰ ਉਹ ਜਿਹੜਾ 30 ਰੁਪਏ ਟੈਕਸ ਲਾਉਣਾ, ਉਸ ਤੋਂ ਰੋਜ਼ਾਨਾ ਦਾ 15 ਕਰੋੜ ਰੁਪਈਆ ਆਮਦਨ ਹੋਣੀ ਹੈ। ਉਸ 15 ਕਰੋੜ ਆਮਦਨ ਦਾ ਮਤਲਬ ਹੈ ਸਾਲ ਦੀ 54 ਅਰਬ ਰੁਪਈਆ, 54 ਬਿਲੀਅਨ ਰੁਪੀਜ਼ ਜਿਹੜੀ ਉਹ ਆਮਦਨੀ ਹੋਣੀ ਹੈ, ਉਹ ਅਸੀਂ ਇੱਥੋਂ ਚੁੱਕਣੀ ਹੈ ਅਤੇ ਆਪਣੇ ਜਹਾਜ਼ ਚਲਾਉਣੇ ਨੇ ਅਤੇ ਆਪਣੇ ਸਾਰੇ ਖਾਤੇ ਪੂਰੇ ਕਰਨੇ ਨੇ। ਇਹ ਇਹਨਾਂ ਨੇ ਪਲੈਨਿੰਗ ਕੀਤੀ ਹੈ। ਅੱਛਾ, ਹੁਣ ਇਹ ਜਿਹੜਾ 54 ਅਰਬ ਹੈ ਨਾ, 30 ਰੁਪਈਏ ਵੀ ਤੁਸੀਂ ਦੇਣੇ ਨੇ, ਅਤੇ ਤੁਹਾਡਾ ਗੋਇਆ ਜਿਹੜਾ ਨਾ ਉਹ ਵੀ ਚੁੱਕ ਕੇ ਲੈ ਜਾਣਾ ਸੁਥਰਾ ਪੰਜਾਬ ਵਾਲਿਆਂ ਨੇ। ਕਿਉਂ? ਉਹਨਾਂ ਨੇ ਉਹਦੇ 'ਚੋਂ ਗੋਬਰ 'ਚੋਂ ਗੈਸ ਬਣਾਉਣੀ ਹੈ। ਹੁਣ ਪਿੰਡਾਂ ਵਾਲੇ ਜਿਹੜੇ ਨੇ ਉਹ ਪਾਥੀਆਂ ਦੇ ਨਾਲ ਰੋਟੀ ਪਕਾਉਂਦੇ ਨੇ, ਹੋਰ ਆਪਣਾ ਮੇਰਾ ਮਤਲਬ ਸਿਸਟਮ ਕਰਦੇ ਨੇ। ਗੋਇਆ ਇੱਕ ਪੂਰੇ ਈਕੋ ਸਿਸਟਮ ਦਾ ਮਤਲਬ ਹਿੱਸਾ ਹੈ। ਉਹ ਉਹਨਾਂ ਦੀ ਅੱਗ ਸੇਕਣ ਦਾ ਕੰਮ ਵੀ ਆਉਂਦਾ ਹੈ, ਉਹ ਦੁੱਧ ਕਾਢਣ ਦਾ ਕੰਮ ਵੀ ਆਉਂਦਾ ਹੈ, ਉਹ ਪਾਥੀਆਂ ਥੱਲੇ ਲਾ ਕੇ ਉਹ ਮੇਰਾ ਦੁੱਧ ਕੱਢਦਾ ਰਹਿੰਦਾ ਹੈ। ਉਹ ਮੇਰਾ ਮਤਲਬ ਬਾਕੀ ਵੀ ਜਿਹੜੀਆਂ ਉਹਦੇ ਤੋਂ ਹਰਾਰਤ ਪੈਦਾ ਕਰਦੇ ਨੇ ਉਹ। ਫਿਰ ਗੋਇਆ ਜਿਹੜਾ ਖਾਦ ਦੇ ਤੌਰ 'ਤੇ ਇਸਤੇਮਾਲ ਹੁੰਦਾ, ਫਰਟੀਲਾਈਜ਼ਰ ਦੇ ਤੌਰ 'ਤੇ, ਮਤਲਬ ਉਹਨਾਂ ਦੇ ਈਕੋ ਸਿਸਟਮ ਦਾ ਪੂਰਾ ਹਿੱਸਾ ਹੈ। ਹੁਣ ਤੁਸੀਂ ਕਹਿੰਦੇ ਹੋ ਫੀ ਮੱਝ ਰੋਜ਼ਾਨਾ 30 ਰੁਪਈਏ ਵੀ ਉਹ ਦੇਣ। ਯਾਰ ਪਿੰਡ ਦੇ ਵਿੱਚ ਤੇ ਬੰਦੇ ਪੂਰੇ ਦਾ ਖਰਚਾ 30 ਰੁਪਈਏ, ਯਕੀਨ ਕਰੋ। ਤੁਸੀਂ ਉਹਨੂੰ ਆਂਦੇ ਹੋ ਵੀ ਮੱਝ ਦਾ ਤੂੰ ਜਿਹੜਾ 30 ਰੁਪਈਏ ਟੈਕਸ ਦੇ ਦੇ। ਇਹ ਤੇ ਹਮਲਾ ਭਾਈ ਜੀ, ਜਿਸ ਤਰ੍ਹਾਂ ਇਸਰਾਈਲ ਨੇ ਤੇ ਆਪਣਾ ਅਮਰੀਕਾ ਨੇ ਰਲ ਕੇ ਈਰਾਨ 'ਤੇ ਹਮਲਾ ਕੀਤਾ, ਇਹਨਾਂ ਨੇ ਅੱਗੋਂ ਗੁੱਜਰਾਂ 'ਤੇ ਜੱਟਾਂ 'ਤੇ ਰਾਜਪੂਤਾਂ 'ਤੇ, ਸਭ ਤੋਂ ਜ਼ਿਆਦਾ ਗੁੱਜਰਾਂ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਇਹ ਤੇ ਅੱਗੋਂ ਜਿਹੜਾ ਜਨਾਬ ਸਾਕਿਬ ਸਲੀਮ ਗੁੱਜਰ ਸਾਹਿਬ ਨੇ, ਸਦਰ ਸੈਂਟਰਲ ਪੰਜਾਬ, ਉਹਨਾਂ ਨੇ ਆਪਣੀ ਸਟੇਟਮੈਂਟ ਵੀ ਦਿੱਤੀ, ਉਹ ਵੀ ਮੈਂ ਆਪਣੇ ਸਾਹਮਣੇ। ਇਹ ਤੇ ਬੜੀ ਵੱਡੀ, ਮੈਂ ਆਨਾ ਗੁੱਜਰਾਂ ਦੇ ਖਿਲਾਫ ਇੱਕ ਆਲਮੀ ਸਾਜ਼ਿਸ਼ ਹੋ ਗਈ ਹੈ, ਮੈਂ ਤੇ ਗੱਲ ਮੰਨਾਂਗਾ। ਅੱਛਾ, ਇਸ ਵੇਲੇ ਚੀਫ ਸੈਕਟਰੀ ਵੀ ਗੁੱਜਰ ਹੈ। ਵੇਖੋ ਗੁੱਜਰਾਂ ਦੀ ਵੀ ਕਿਸਮਤ ਮਾੜੀ ਹੈ ਵੀ ਗੁੱਜਰ ਦੇ ਜ਼ਮਾਨੇ ਦੇ ਵਿੱਚ ਹੀ ਗੁੱਜਰਾਂ ਦੇ ਉੱਤੇ ਜਿਹੜਾ ਉਹ ਹਮਲਾ ਹੋ ਗਿਆ। ਲੇਕਿਨ ਅੱਗੇ ਚੱਲਨੇ। ਇਹ ਹੁਣ ਜਨਾਬ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਨਾ ਤੁਹਾਡਾ ਗੋਇਆ ਵੀ ਚੁੱਕ ਲੈਣਾ, ਉਹਦੇ 'ਚੋਂ ਗੈਸ ਵੀ ਅਸੀਂ ਪੈਦਾ ਕਰਨੀ ਹੈ, ਮਤਲਬ ਗੋਇਆ ਵੀ ਉਹਨਾਂ ਦਾ ਖੋਹ ਲੈਣਾ, ਅਤੇ 30 ਰੁਪਈਏ ਜਿਹੜਾ ਮੱਝ ਹੈ ਉਹਦੇ ਉੱਤੇ ਅਸੀਂ। ਅੱਛਾ, ਨਵਾਜ਼ ਸ਼ਰੀਫ ਸਾਹਿਬ ਦੱਸਦੇ ਵੀ ਜਦੋਂ ਨਿੱਕੇ ਹੁੰਦੇ ਸੀ ਉਹਨਾਂ ਦੇ ਅੱਬਾ ਜੀ ਉਹਨਾਂ ਨੂੰ 5 ਰੁਪਈਏ ਦਿੰਦੇ ਸਨ ਰੋਜ਼ ਦੇ। ਇਹ ਉਹਨਾਂ ਨੇ ਆਪ ਦੱਸਿਆ। ਅਤੇ ਉਹਦਾ ਇੱਕ ਨਾਨ ਆਉਂਦਾ ਸੀ, ਅਤੇ ਪਤਾ ਨਹੀਂ ਪਹਿਲਾਂ ਰੁਪਈਆ ਦਿੰਦੇ ਸਨ, ਫਿਰ 2, ਫਿਰ 5, ਮੈਨੂੰ ਹੁਣ ਯਾਦ ਨਹੀਂ, ਰੁਪਈਆ ਜਾਂ 5 ਰੁਪਈਏ ਦੋ। ਇਹ ਯਾਰ ਤੁਸੀਂ ਸਿੱਧੇ 30 ਰੁਪਈਏ ਮੱਝ 'ਤੇ ਲਾਤੇ ਨੇ। ਹੁਣ ਮੱਝ ਤੇ ਕੋਈ ਮੇਰਾ ਉਹ ਮੱਝ ਦਾ ਅਕਾਊਂਟ ਤੇ ਨਹੀਂ ਹੈਗਾ ਵੀ ਉਹਨੇ ਜਾ ਕੇ ਬੈਂਕ ਅਲਫਲਾਤ ਤੋਂ ਜਾਂ ਸਟੈਂਡਰਡ ਚਾਰਟਰਡ ਬੈਂਕ 'ਚੋਂ ਮੱਝ ਨੇ ਜਾ ਕੇ ਚੈੱਕ ਲਿਖ ਕੇ ਜਮ੍ਹਾਂ ਕਰਾਉਣਾ ਕਿ ਜਨਾਬ ਮੈਂ 900 ਰੁਪਈਆ ਟੈਕਸ ਦਾ ਦੇਣਾ ਮਹੀਨੇ ਦਾ, 30 ਰੁਪਈਏ ਰੋਜ਼ਾਨਾ। ਵਿੱਚੋਂ ਹੋ ਸਕਦਾ 1-2 ਦਿਨ ਉਹ ਛੁੱਟੀ ਵੀ ਲਵੇ ਕਿ ਮੈਨੂੰ ਜਨਾਬ ਕੌਨਸਟੀਪੇਸ਼ਨ ਹੋਈ ਸੀ, ਮੈਂ ਨਹੀਂ ਸੀ ਗੋਬਰ ਕੀਤਾ ਅਤੇ ਮੈਨੂੰ ਉਹਦੀ ਛੁੱਟੀ ਦਿਓ। ਹੁਣ ਲੋਕ ਇਹ ਵੀ ਟੈਕਸ ਐਗਜ਼ੈਂਪਸ਼ਨ ਫਾਰਮ ਵੀ ਭਰਨਗੇ ਕਿ ਮੇਰੀ ਮੱਝ ਜਿਹੜੀ ਹੈ ਉਹ ਗੋਇਆ ਹੀ ਨਹੀਂ ਕਰਦੀ, ਮੈਂ ਤਾਂ ਆਪਣੀ ਮੱਝ ਨੂੰ ਅੱਜ ਕੱਲ੍ਹ ਓਜ਼ੰਪਿਕ ਲਵਾ ਰਿਹਾ, ਮੇਰੀ ਮੱਝ ਤਾਂ ਕੁਝ ਖਾਂਦੀ ਨਹੀਂ। ਇਹ ਵੀ ਹੋ ਸਕਦਾ, ਇਹੋ ਜਿਹੇ ਕੰਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਝ ਵੀ ਕਰ ਸਕਦੇ ਨੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਹੁਣ ਤੁਸੀਂ ਇੱਕ ਤਾਂ ਦੰਦ ਬੜੇ ਕੱਢਦੇ ਜੇ ਸਾਰੇ। ਮੈਂ ਇਹ ਨਹੀਂ ਆਂਦਾ ਵੀ ਜਿਹੜੀਆਂ ਮੱਝਾਂ ਜਾਂ ਸੰਡੇ ਨੇ ਉਹਨਾਂ ਨੂੰ ਓਜ਼ੰਪਿਕ ਲੱਗਦੇ ਨੇ, ਇਨਸਾਨਾਂ ਨੂੰ ਹੀ ਲੱਗਦੇ ਨੇ। ਉਹਨਾਂ ਨੂੰ ਕਿੱਥੋਂ ਲੱਗਣੇ ਨੇ? ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਦੁੱਧ ਚੋਣ ਵਾਲੇ ਟੀਕੇ ਲਾਉਂਦੇ ਨੇ ਲੋਕ।
ਲੇਕਿਨ ਕਹਿਣ ਦਾ ਮਤਲਬ ਹੈ ਕਿ ਕੋਈ ਪੁੱਠੇ ਪਾਸੇ ਨਾ ਸਮਝ ਲੈਣਾ ਵੀ ਜਿਨ੍ਹਾਂ ਨੂੰ ਟੀਕੇ ਜਿਹੜੇ ਲਾਉਂਦੇ ਨੇ ਵਿਚਾਰੇ ਉਹਨਾਂ ਨੂੰ ਮੈਂ ਕੋਈ ਮੱਝਾਂ ਜਾਂ ਸੰਡੇ ਕਹਿ ਰਿਹਾ, ਨਹੀਂ, ਜਾਂ ਗਾਈਆਂ ਕਹਿ ਰਿਹਾ। ਉਹ ਤੇ ਇੱਕ ਦਵਾਈ ਹੈ, ਜ਼ਾਹਿਰ ਹੈ, ਜਿਹਨੂੰ ਬਿਹਤਰ ਲੱਗਦੀ ਉਹ ਇਸਤੇਮਾਲ ਕਰ ਰਿਹਾ। ਉੱਧਰ ਨਾ ਚਲੇ ਜਾਣਾ, ਮਿਹਰਬਾਨੀ ਕਰਨਾ, ਜ਼ਰਾ ਦੰਦ ਤੁਸੀਂ ਬਹੁਤ ਕੱਢਣ ਲੱਗ ਪਏ ਜੇ ਸਾਰੇ। ਅੱਛਾ, ਵਾਪਸ ਆਉਣੇ ਜਨਾਬ। ਇਹ ਹੁਣ ਕੀ ਕਰਨ ਲੋਕ, ਮੈਨੂੰ ਦੱਸਣ, ਪੈਂਪਰ ਬੰਨਣ ਉਹਨਾਂ ਦੇ ਪਿੱਛੇ ਮੱਝਾਂ ਦੇ। ਮੈਂ ਤੇ ਆਨਾ ਵੀ ਹੁਣ ਮੱਝਾਂ ਅਗਵਾ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਗੌਰ ਕਰੋ ਨਾ, ਇੰਨਾ ਟੈਕਸ ਤੇ ਮੋਟਰਸਾਈਕਲ ਦਾ ਸਾਲ ਦਾ ਜਾਂ ਮੇਰਾ ਮਤਲਬ ਕਾਰ ਦਾ ਬਣਦਾ ਸੀ, ਜਿਸ ਨਾਲ ਟੈਕਸ ਉਹਨਾਂ ਮੱਝ ਤੇ ਲਾਤਾ ਗੋਇਆ ਕਰਨ ਤੇ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਅੱਗੋਂ ਇਹ ਮੱਝਾਂ ਨੂੰ ਇਹਨਾਂ ਨੇ ਯੂਨੀਵਰਸਿਟੀਆਂ 'ਚ ਵੀ ਪਾਉਣਾ, ਕੀ ਕਰਨਾ, ਅੱਗੋਂ ਕੀ ਮਾਮਲੇ ਬਣਨੇ ਨੇ ਮੱਝਾਂ ਦੇ ਹਕੂਕ। ਦੇਖੋ, ਜਿਹੜਾ ਬੰਦਾ ਟੈਕਸ ਦਿੰਦਾ ਨਾ, ਉਹਦੇ ਰਿਆਸਤ ਦੇ ਉੱਤੇ ਹਕੂਕ ਵੀ ਆ ਜਾਂਦੇ ਨੇ। ਇੱਥੇ ਪੂਰੀ ਦੁਨੀਆ ਦੇ ਵਿੱਚ ਅਸੀਂ ਬੁਨਿਆਦੀ ਚੀਜ਼ ਯੂਨੀਵਰਸਿਟੀਆਂ 'ਚ ਪੜ੍ਹਦੇ ਹਾਂ ਕਿ ਟੈਕਸ ਜਿਹੜਾ ਹੈ ਉਹ ਨੋ ਟੈਕਸ ਵਿਦਾਊਟ ਰਿਪਰੈਜ਼ੈਂਟੇਸ਼ਨ। ਕੋਈ ਵੀ ਟੈਕਸ ਨਹੀਂ ਦੇਣਾ ਚਾਹੁੰਦਾ ਅਗਰ ਉਹਦੇ ਹਕੂਕ ਜਿਹੜੇ ਰਿਪਰੈਜ਼ੈਂਟੇਸ਼ਨ। ਇਹਦਾ ਮਤਲਬ ਹੈ ਕਿ ਹੁਣ ਜਦੋਂ ਮੱਝ ਟੈਕਸ ਦੇਗੀ ਤੇ ਕੀ ਆਇੰਦਾ ਚੀਫ ਮਿਨਿਸਟਰ ਆਪਣਾ ਲਾਉਣ ਦੇ ਵਿੱਚ, ਪ੍ਰਾਈਮ ਮਿਨਿਸਟਰ ਲਾਉਣ ਦੇ ਵਿੱਚ, ਜ਼ਾਹਿਰ ਹੈ ਪ੍ਰਾਈਮ ਮਿਨਿਸਟਰ ਨੇ ਆਰਮੀ ਚੀਫ ਲਾਉਣਾ ਕਾਨੂੰਨ ਦੇ ਹਿਸਾਬ ਨਾਲ। ਤੇ ਇਹਦਾ ਮਤਲਬ ਮੱਝਾਂ ਦਾ ਵੀ ਹੁਣ ਮੇਰਾ ਵੋਟ ਪਿਆ ਕਰੇਗਾ ਵੀ ਉਹਨਾਂ ਨੇ, ਕਿਉਂਕਿ ਟੈਕਸ ਜੋ ਉਹਨਾਂ 'ਤੇ ਲਾਤਾ ਤੁਸੀਂ ਮੱਝ ਦੇ ਉੱਤੇ। ਅਕਲ, ਕਾਮਨ ਸੈਂਸ ਯੂਜ਼ ਕਰੋ ਕਿ ਜਿਹੜਾ ਟੈਕਸ ਦਿੰਦਾ ਹੈ, ਟੈਕਸ ਕਿਉਂ ਦਿੰਦੇ ਅਸੀਂ ਰਿਆਸਤ ਨੂੰ? ਕਿਉਂਕਿ ਰਿਆਸਤ ਸਾਡੇ ਹਕੂਕ ਪੂਰੇ ਕਰਦੀ ਹੈ, ਹਕੂਕ ਦਾ ਤਹਫ਼ੁਜ਼ ਕਰਦੀ ਹੈ। ਇਹਦਾ ਮਤਲਬ ਹੈ ਕਿ ਮੱਝਾਂ ਦਾ ਜਿਹੜੇ ਅੱਗੋਂ ਬੱਚੇ ਜੰਮਣੇ ਨੇ, ਉਹਨਾਂ ਦਾ ਵੀ ਗਾਇਨੀ ਵਾਰਡ ਬਣਨਗੇ ਹੁਣ, ਉਹਨਾਂ ਲਈ ਵੀ ਡਾਕਟਰ ਔਰ ਨਰਸਾਂ ਹੋਣਗੀਆਂ। ਮੇਰਾ ਮਤਲਬ ਉਹਨਾਂ ਦੀ ਵੀ ਜ਼ੱਚਾ ਬੱਚਾ ਡਿਲੀਵਰੀ, ਉਹਨਾਂ ਦੇ ਹੈਲਥ ਕਾਰਡ ਬਣਨਗੇ। ਮਤਲਬ ਉਹ ਸਾਰੀਆਂ ਸਹੂਲਤਾਂ, ਕਿਉਂਕਿ ਟੈਕਸ ਜੋ ਲਾ ਰਹੇ ਹੋ ਉਹਨਾਂ ਦੇ ਉੱਤੇ, ਉਹਨਾਂ ਨੂੰ ਵੀ ਦੇਣਾ ਪੈਣਾ। ਬਹਰਹਾਲ ਇਹ ਕਹਿੰਦੇ ਨੇ ਕਿ ਜੀ ਅਸੀਂ ਉਹਨਾਂ ਦਾ ਗੋਬਰ ਚੁੱਕ ਲੈਣਾ, ਮਤਲਬ ਕਿਸਾਨਾਂ ਕੋਲੋਂ ਮੱਝਾਂ ਦੇ ਟੈਕਸ ਵੀ ਲੈਣਾ ਤੇ ਗੋਬਰ ਵੀ ਖੋਹ ਲੈਣਾ। ਬੱਲੇ ਉਹ ਸ਼ੇਰ ਬੱਗੇ ਹੋ। ਇੱਥੋਂ ਤੱਕ ਤੁਹਾਡੀ ਭੁੱਖ ਪਹੁੰਚ ਗਈ ਵੀ ਹੁਣ ਤੁਸੀਂ ਗੋਇਆ ਖੋਹਣ ਤੱਕ ਚਲੇ ਗਏ ਹੋ। ਮਤਲਬ ਮੈਂ ਹੁਣ ਤੁਹਾਨੂੰ ਕੀ ਆਖਾਂ ਕਿ ਮਤਲਬ ਤੁਹਾਡਾ ਮਾਮਲਾ ਇੱਥੋਂ ਤੱਕ ਅੱਪੜ ਗਿਆ ਵੀ ਤੁਸੀਂ ਹੁਣ ਗੁੱਜਰਾਂ ਕੋਲੋਂ, ਜੱਟਾਂ ਕੋਲੋਂ, ਰਾਜਪੂਤਾਂ ਕੋਲੋਂ, ਬੱਟਾਂ ਦੇ ਕੋਲੋਂ, ਜਿਹੜੀ ਵੀ ਕੌਮ ਜਿੱਥੇ ਰਹਿਣ ਰਹੀ ਹੈ, ਉਹਨਾਂ ਦੇ ਕੋਲੋਂ ਤੁਸੀਂ ਹੁਣ ਜਿਹੜਾ ਇਹ ਗੋਇਆ ਵੀ ਖੋਹਣ ਤੱਕ ਚਲੇ ਗਏ। ਔਰ ਮੈਂ ਤੁਹਾਨੂੰ ਅੱਜ ਦੱਸ ਦਿਆਂ, ਅੱਜ ਤੁਸੀਂ ਅਗਰ ਸਾਰੇ ਇੱਥੇ ਨਾ ਬੋਲੇ, ਤੁਹਾਡੇ ਨਿਕਲ ਰਹੇ ਨੇ ਦੰਦ ਮੇਰੀਆਂ ਗੱਲਾਂ ਤੇ। ਅੱਜ 30 ਰੁਪਈਏ ਤੋਂ ਕੰਮ ਸ਼ੁਰੂ ਹੋਇਆ। ਇਹ ਮੱਝ ਤੁਹਾਨੂੰ ਇੱਕ ਮੱਝ ਦਾ 500 ਰੁਪਈਆ ਇਹਨਾਂ ਨੇ ਦੇਣ ਦਾ, ਗੋਏ ਦਾ ਪਾ ਦੇਣਾ। ਜੇ ਤੁਸੀਂ ਮੱਝ ਦੀਆਂ ਮਿੰਨਤਾਂ ਕਰਨ ਡਏ ਹੋਣਾ ਵੀ ਤੂੰ ਭੈਣ ਮੇਰੀਏ 3 ਦਿਨਾਂ ਬਾਅਦ ਇੱਕੋ ਵਾਰੀ ਗੋਇਆ ਕਰ ਲਿਆ ਕਰ, ਤੂੰ ਰੋਜ਼ ਨਾ ਕਰਿਆ ਕਰ। ਤੁਹਾਨੂੰ ਮੱਝਾਂ ਦੇ ਨਾਲ ਨਾ ਮੀਟਰ ਲੱਗ ਜਾਣੇ ਨੇ, ਜਿਵੇਂ ਬਿਜਲੀ ਦੇ ਲੱਗੇ ਨੇ ਵੀ ਇਹਨਾਂ ਕਿੰਨਾ ਗੋਇਆ। ਇਹਨਾਂ ਗੋਇਆ ਮਿਲਣਾ ਸ਼ੁਰੂ ਕਰ ਦੇਣਾ ਆ ਕੇ। ਮਰੀਮ ਔਰੰਗਜ਼ੇਬ ਸਾਹਿਬਾਂ ਨੇ ਰਜਿਸਟਰ ਲੈ ਕੇ ਖਲੋ ਜਾਣਾ ਵੀ ਇਸ ਮੱਝ ਨੇ ਬਹੁਤਾ ਗੋਇਆ ਕੀਤਾ। ਤੇ ਹੁਣ ਸੋਚੋ ਨਾ, ਇਹਦੇ ਵਿੱਚ ਹੋਰ ਕਈ ਕੁਛ ਕਿੰਨਾ ਨਿਕਲ ਸਕਦਾ। ਕੱਲ੍ਹ ਨੂੰ ਤੁਹਾਡੇ ਬਾਥਰੂਮ ਜਾਣ ਦੇ ਉੱਤੇ ਵੀ ਇਹ ਮੇਰਾ ਮਤਲਬ ਬੰਦਾ ਵੀ ਕਿਹੜਾ, ਹੁਣ ਪਿੰਡਾਂ ਵਾਲੇ ਤਾਂ ਇੱਧਰ ਉੱਧਰ ਹੀ ਤੁਹਾਨੂੰ ਪਤਾ ਉਹ ਪੈਲੀਆਂ ਪੁਲੀਆਂ 'ਚ ਨਿਕਲ ਜਾਂਦੇ ਨੇ। ਤੇ ਇਹ ਵੀ ਹੁਣ ਨਵੇਂ ਕੇਸ ਹੋਣੇ ਨੇ, ਜਿਸ ਤਰ੍ਹਾਂ ਟੈਕਸ ਦੇ ਲੋਕ ਕਹਿੰਦੇ ਨੇ ਜੀ ਪੂਰੇ ਗੋਸ਼ਵਾਰੇ ਦਾਖਲ ਨਹੀਂ ਕੀਤੇ। ਮੈਂ ਮਾਜ਼ਰਤ, ਮੇਰਾ ਤੇ ਆਪਣਾ ਹਾਸਾ ਨਿਕਲਣ ਡਿਆ, ਕਿਹਨਾਂ ਦੇ ਨਾਲ ਵਾਹ ਪੈ ਗਿਆ ਸਾਡਾ, ਯਕੀਨ ਕਰੋ। ਕਿਹੜੇ, ਮੈਂ ਕੀ ਆਖਾਂ ਇਹਨਾਂ ਨੂੰ, ਕਿਹੜੇ ਬਸ਼ਰਮਾਂ ਨਾਲ ਵਾਹ ਪੈ ਗਿਆ। ਸੋਚੋ ਨਾ ਕੱਲ੍ਹ ਨੂੰ ਇਹ ਜਨਾਬ ਉੱਥੇ ਬੰਦਿਆਂ ਨੂੰ ਫੜਨ ਚਲੇ ਜਾਣਗੇ ਪਿੰਡਾਂ ਦੇ ਵਿੱਚ, ਕਿਸਾਨਾਂ ਨੂੰ। ਉਹ 'ਤੇ ਇਲਜ਼ਾਮ ਕੀ ਹੋਏਗਾ? ਇਹਨੇ ਲੁਕਾਇਆ ਜੀ, ਇਹਦੀ ਮੱਝ ਨੇ ਕਿੰਨੇ ਦਿਨ ਗੋਇਆ ਕੀਤਾ, ਇਹ ਸਾਨੂੰ ਪੂਰਾ ਟੈਕਸ ਨਹੀਂ ਦੇ ਰਿਹਾ। ਜੇ ਕੱਲ੍ਹ ਨੂੰ ਇਹਨਾਂ ਨੇ ਬੰਦਿਆਂ ਦੇ ਬਾਥਰੂਮ ਜਾਣ ਦੇ ਉੱਤੇ ਟੈਕਸ ਲਾ ਦਿੱਤਾ ਤੇ ਸੋਚੋ ਫਿਰ ਕੀ ਹੋਏਗਾ। ਫਿਰ ਕਹਿਣਗੇ ਜੀ ਇਹਨੇ ਗੋਸ਼ਵਾਰਿਆਂ ਦੇ ਵਿੱਚ ਡਿਕਲੇਅਰ ਨਹੀਂ ਕੀਤਾ ਇਹਨੇ ਕਿ ਕਿੰਨੇ ਦਿਨ ਬਾਥਰੂਮ ਗਿਆ। ਦੱਸੋ ਹੁਣ, ਉਹ ਕੀ ਪਤਾ ਬਾਥਰੂਮ ਦੇ ਬਾਹਰ ਜਿਹੜਾ ਬਾਹਰ ਜਿੱਥੇ ਨਿਕਾਸੀ ਹੈ ਪਾਣੀ ਦੀ, ਉੱਥੇ ਕੋਈ ਆਲੇ ਲਾ ਦੇਣ ਕੰਬਖਤੇ ਜਿਹੜੇ ਨੇ, ਉੱਥੋਂ ਇਹਨਾਂ ਨੂੰ ਪਤਾ ਲੱਗੇ ਵੀ ਕਿੰਨੀ ਆ ਰਹੀ, ਕਿੰਨੇ ਬੰਦੇ ਬਾਹਰ। ਮੇਰੀ ਸਮਝ ਤੋਂ ਬਾਹਰ ਹੈ, ਪਰ ਹਲੇ ਕੁਝ ਵੀ ਕਰ ਸਕਦੇ ਨੇ। ਇਹ ਹੁਣ ਅੱਗੋਂ ਸਾਕਿਬ ਸਲੀਮ ਗੁੱਜਰ ਸਾਹਿਬ ਦੀ ਸਟੇਟਮੈਂਟ ਸੁਣ ਲਓ। ਡੇਰੀ ਇਹ ਸਾਕਿਬ ਸਲੀਮ ਗੁੱਜਰ ਸਾਹਿਬ ਨੇ, ਸਦਰ ਸੈਂਟਰਲ ਪੰਜਾਬ ਡੇਰੀ ਐਂਡ ਕੈਟਲ ਫਾਰਮਸ ਐਸੋਸੀਏਸ਼ਨ ਪਾਕਿਸਤਾਨ, ਡੇਰੀ ਐਂਡ ਕੈਟਲ ਫਾਰਮਸ ਐਸੋਸੀਏਸ਼ਨ ਪਾਕਿਸਤਾਨ ਦੇ ਇਹ ਜਿਹੜੇ ਸਦਰ ਸਾਹਿਬ ਨੇ, ਇਹਨਾਂ ਨੇ ਕੈਂਟ ਪੰਜਾਬ ਕੈਬਨਿਟ ਦੇ ਹੰਗਾਮੀ ਇਜਲਾਸ ਤੋਂ ਬਾਅਦ, ਇਹਨਾਂ ਦੀ ਇੱਕ ਕੈਬਨਿਟ ਵੀ ਹੈ, ਇਹਨਾਂ ਨੇ ਇੱਕ ਹੰਗਾਮੀ ਇਜਲਾਸ ਤੋਂ ਬਾਅਦ ਪ੍ਰੈਸ ਰਿਲੀਜ਼ ਜਾਰੀ ਕੀਤੀ। ਇਹਨਾਂ ਨੇ ਕਿਹਾ ਕਿ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਤੇ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਬਾਜ਼ ਸ਼ਰੀਫ ਤੇ ਖਸੂਸੀ ਸਰਮਾਇਆਕਾਰੀ ਸਹੂਲਤ ਕੌਂਸਲ, ਇਹ ਯਕੀਨ ਕਰੋ ਮੈਂ ਆਪ ਨਹੀਂ ਕਹਿ ਰਿਹਾ, ਇਹ ਖਬਰ ਜੇ, ਉਹਨਾਂ ਨੇ SIFC ਦੇ ਜ਼ਿੰਮੇਦਾਰਾਂ ਨੂੰ ਵੀ ਕਿਹਾ ਹੈ। ਇਹ ਕਿਉਂਕਿ ਜਨਰਲ ਸਾਹਿਬ ਨੇ ਬਣਾਈ ਹੈ ਨਾ SIFC, ਉਹ SIFC ਨੇ ਲੈ ਕੇ ਆਉਣਾ ਸੀ 100 ਅਰਬ ਜਿਹੜਾ ਡਾਲਰ ਬਾਹਰੋਂ, ਉਹ ਕਤਰ ਤੋਂ, ਕੁਵੈਤ ਤੋਂ, ਦੁਬਈ ਤੋਂ, ਸਾਊਦੀ ਅਰਬ ਤੋਂ। ਉਹ ਤਾਂ ਲੱਭਿਆ ਨਹੀਂ ਜਨਰਲ ਸਾਹਿਬ ਨੂੰ। SIFC ਦਾ ਹੈੱਡ ਵੀ ਇੱਕ ਜਨਰਲ ਸਾਹਿਬ ਨੂੰ ਲਾਇਆ। ਹੁਣ SIFC ਨੇ ਫੈਸਲਾ ਕੀਤਾ ਵੀ 54 ਅਰਬ ਸਾਨੂੰ ਮੱਝਾਂ ਦੇਣਗੀਆਂ। ਮੱਝਾਂ ਕੀ, ਗੁੱਜਰ ਜੱਟ ਉਹ ਪਿਛਲੇ ਵਿਚਾਰੇ ਉਹੀ ਦੇਣਗੇ ਨਾ ਸਾਰੇ। ਅੱਛਾ ਖੈਰ, ਉਹ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿੱਧਾ, ਉਹ ਵੀ ਬੰਦੇ, ਉਹ ਸਲੀਮ ਜਿਹੜੇ ਸਾਕਿਬ ਸਲੀਮ ਗੁੱਜਰ ਸਾਹਿਬ ਨੇ ਨਾ, ਇਹਨਾਂ ਨੂੰ ਵੀ ਸਾਡਾ ਸਲੂਟ ਹੈ। ਉਹਨਾਂ ਨੇ ਵੀ ਸਿੱਧਾ ਸਰਨਾਮਾ ਕਹਿੰਦੇ ਨੇ ਪੰਜਾਬੀ 'ਚ, ਸਰਨਾਮਾ ਕਹਿੰਦੇ ਨੇ ਉਰਦੂ ਦੇ ਵਿੱਚ, ਜਿਹੜਾ ਉਹ ਪਤਾ ਕਹਿੰਦੇ ਨੇ, ਅੰਗਰੇਜ਼ੀ 'ਚ ਐਡਰੈਸ ਕਹਿੰਦੇ ਨੇ। ਉਹਨਾਂ ਸਰਨਾਮਾ ਠੀਕ ਲਿਖਿਆ। ਉਹਨਾਂ ਨੇ ਸਰਨਾਮਾ ਇਹ ਲਿਖਿਆ ਕਿ ਜਨਾਬ SIFC ਵਾਲਿਓ ਕੋ ਥੋੜ੍ਹਾ ਖਿਆਲ ਕਰੋ ਕਿ ਲਾਈਫ ਸਟਾਕ 'ਤੇ ਜਿਹੜਾ ਨਵਾਂ ਗੋਬਰ ਟੈਕਸ ਲਾ ਰਹੇ, ਉਹਦੇ ਬਹੁਤ ਮੋਹਲਕ ਕਿਸਮ ਦੇ ਅਸਰਾਤ ਹੋਣੇ ਨੇ। ਉਹਨਾਂ ਨੇ ਕਿਹਾ, ਉਹਨਾਂ ਨੇ ਇਹ ਦੱਸਿਆ ਕਿ ਜਨਾਬ ਤੁਸੀਂ ਇਹ 450 ਕਰੋੜ ਰੁਪਈਏ ਮਹੀਨੇ ਦੇ ਇਕੱਠੇ ਕਰੋਗੇ ਔਰ ਸਾਲਾਨਾ ਜਿਹੜਾ ਉਹ ਤੁਸੀਂ ਜ਼ਾਹਿਰ ਹੈ 4.5 ਅਰਬ, ਮਤਲਬ ਕੋ 4500 ਕਰੋੜ ਜਿਹੜਾ
ਉਹ ਤੁਸੀਂ ਸਾਲਾਨਾ ਜਿਹੜਾ ਉਹ ਇਕੱਠਾ ਕਰੋਗੇ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨਹੀਂ ਜੀ 54, ਇਹ 540 ਕਰੋੜ 540 ਕਰੋੜ ਜਿਹੜਾ ਨਾ ਉਹ ਇਹ ਸਾਲਾਨਾ ਜਿਹੜਾ ਇਕੱਠਾ ਕਰਨਗੇ। ਤੇ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜਿਹੜਾ ਥੋੜ੍ਹਾ ਜਿਹਾ ਇਹਦੇ 'ਤੇ ਮਿਹਰਬਾਨੀ ਕਰੋ ਅਤੇ ਇਹਦੇ ਨਾਲ ਸਾਡੀ ਲਾਗਤ ਵੀ ਵੱਧ ਜਾਏਗੀ, ਦੁੱਧ ਦੀ ਕੀਮਤ ਵੀ ਵੱਧ ਜਾਏਗੀ, ਲੋਕ ਮੱਝਾਂ ਰੱਖਣੀਆਂ ਛੱਡ ਦੇਣਗੇ। ਉਹਨਾਂ ਨੇ ਹੋਰ ਬੜੀ ਆਪਣੀ ਲੰਬੀ ਚੌੜੀ ਬਿਪਤਾ ਸਾਕਿਬ ਸਲੀਮ ਗੁੱਜਰ ਸਾਹਿਬ ਨੇ ਡੇਅਰੀ ਐਂਡ ਕੈਟਲ ਫਾਰਮਸ ਐਸੋਸੀਏਸ਼ਨ ਵੱਲੋਂ ਲਿਖੀ ਹੈ। ਅੱਛਾ, ਇੱਥੇ ਨਹੀਂ, ਅੱਗੇ ਤੁਰ ਪਓ ਜ਼ਰਾ। ਤੁਹਾਨੂੰ ਇਹ ਗੱਲਾਂ ਮੇਰੀਆਂ ਮਜ਼ਾਕ ਲੱਗ ਰਹੀਆਂ ਨੇ, ਲੇਕਿਨ ਇਹ ਸਾਰੀਆਂ ਦਰੁਸਤ ਖਬਰਾਂ ਨੇ। ਮੈਂ ਤੁਹਾਡੇ ਨਾਲ ਮੁਗਾਲਤਾ ਨਹੀਂ ਕਰ ਰਿਹਾ, ਮੇਰਾ ਆਪ ਹਾਸਾ ਨਿਕਲ ਰਿਹਾ ਹੈ। ਮੈਨੂੰ ਨਹੀਂ ਪਤਾ ਇੱਥੇ ਰੋਣਾ ਹੈ ਜਾਂ ਹੱਸਣਾ ਹੈ, ਇਹ ਹੈ ਲਤੀਫੇ ਨੇ ਸਾਰੇ। ਅਗਲੀ ਖਬਰ ਵੀ ਇੰਝ ਹੀ ਹੈ। ਪੰਜਾਬ 'ਚ ਤੋਤਿਆਂ ਲਈ ਲਾਇਸੈਂਸ ਲਾਜ਼ਮੀ ਕਰਾਰ। ਹੁਣ ਤੋਤੇ ਤੇ ਤੁਹਾਡਾ ਹਾਸਾ ਨਿਕਲ ਗਿਆ। ਤੁਸੀਂ ਪਤਾ ਨਹੀਂ ਕਿਹੜੇ ਤੋਤਿਆਂ ਦੀ ਗੱਲ ਸਮਝ ਰਹੇ ਹੋ। ਮੈਂ ਉਹਨਾਂ ਤੋਤਿਆਂ ਦੀ ਗੱਲ ਨਹੀਂ ਕਰ ਰਿਹਾ, ਉਹ ਤੇ ਉੱਡ ਗਏ ਨੇ। ਉਹ ਤੇ ਹੁਣ ਜਿਸ ਤਰ੍ਹਾਂ ਦੇ ਟੈਕਸ ਲਾ ਰਹੇ ਨੇ, ਹੁਣ ਤੇ ਤੋਤੇ ਤਾਤੇ ਉੱਡ ਗਏ ਨੇ। ਇਹ ਜ਼ਰਾ ਸੁਣੋ, ਪੰਜਾਬ 'ਚ ਤੋਤਿਆਂ ਲਈ ਲਾਇਸੈਂਸ ਲਾਜ਼ਮੀ ਕਰਾਰ। ਮਹਿਕਮਾ ਵਾਈਲਡ ਲਾਈਫ ਨੂੰ ਕਾਰਵਾਈ ਦਾ ਇਖਤਿਆਰ ਵੀ ਮਿਲ ਗਿਆ। ਸ਼ੌਕੀਆ ਤੋਤਾ ਰੱਖਣ ਦਾ ਲਾਇਸੈਂਸ, ਅਗਰ ਤੁਸੀਂ ਸ਼ੌਕੀਆ ਤੋਤਾ ਰੱਖਣਾ ਹੈ ਨਾ ਤੇ 1000 ਰੁਪਈਆ ਉਹਦੇ ਲਾਇਸੈਂਸ ਦੀ ਫੀ ਹੋਏਗੀ। ਅਗਰ ਤੁਸੀਂ ਤੋਤਿਆਂ ਦੇ ਬੱਚੇ ਵੀ ਗਾਂ ਪੈਦਾ ਕਰਨੇ ਨੇ, ਮੈਨੂੰ ਪਤਾ ਹੈ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਮੈਂ ਐਵੇਂ ਹੀ ਇਹ ਮੇਰਾ ਮਤਲਬ ਖਬਰਾਂ ਬਣਾ, ਇਹ ਯਕੀਨ ਕਰੋ ਬਣਾ ਕੇ ਨਹੀਂ ਦੇ ਰਹੇ, ਇਹ ਸੱਚੀਆਂ ਖਬਰਾਂ ਨੇ ਅੱਜ ਦੀਆਂ ਜਿਹੜੀਆਂ ਤੁਹਾਡੇ ਸਾਹਮਣੇ ਰੱਖ ਰਹੇ। ਅਗਰ ਤੋਤਿਆਂ ਦੇ ਬੱਚੇ ਵੀ ਪੈਦਾ ਕਰਨੇ ਨੇ ਛੋਟੇ ਪੈਮਾਨੇ 'ਤੇ, ਸਮੌਲ ਬਰੀਡਿੰਗ ਕਰਨੀ ਹੈ, ਤੇ ਉਹਦਾ 20,000 ਰੁਪਈਏ ਦਾ ਲਾਇਸੈਂਸ। ਅਗਰ ਲਾਰਜ ਬਰੀਡਰ ਵੱਡੇ ਪੈਮਾਨੇ 'ਤੇ ਕੋਈ ਫਾਰਮ ਸ਼ਾਮ ਬਣਾਉਣਾ ਹੈ, ਤੋਤਿਆਂ ਦੇ ਬੱਚੇ ਪੈਦਾ ਕਰਨੇ ਨੇ, ਤੇ ਫਿਰ 30,000 ਰੁਪਈਆ ਉਹਦਾ ਲਾਇਸੈਂਸ ਹੈ। ਅੱਛਾ ਜੀ, 4 ਇਕਸਾਮ ਨੇ ਤੋਤਿਆਂ ਦੀ, 4 ਇਕਸਾਮ ਨੇ। ਦੂਸਰੇ ਤੁਸੀਂ ਰੱਖ ਲਓ ਉਹਨਾਂ ਦੀ, ਖੈਰ ਹੈ। 4 ਜਿਹੜੇ ਨੇ ਨਾ, ਇਹਨਾਂ ਦੇ ਉੱਤੇ ਬਹੁਤੀ ਪਾਬੰਦੀ। ਇੱਕ ਤੇ ਰਾਤ ਤੋਤੇ, ਉਹ ਜਿਹੜੇ ਬੋਲਦੇ ਵੀ ਨੇ। ਮੈਨੂੰ ਲੱਗਦਾ ਕਿਤੇ ਤੋਤੇ ਚੌਧਰੀ ਸਾਹਿਬ ਨੂੰ ਗਾਲਾਂ ਕੱਢਦੇ ਨੇ। ਹੁਣ ਚੌਧਰੀ ਨੂੰ ਲੱਗ ਗਿਆ ਪਤਾ, ਤੇ ਚੌਧਰੀ ਨੇ ਇਸ ਲਈ ਇਹਨਾਂ ਦੇ ਉੱਤੇ ਟੈਕਸ ਲਵਾਉਣ ਦੀ ਕੋਸ਼ਿਸ਼ ਕੀਤੀ। ਰਾਤ ਤੋਤੇ, ਗਾਨੀਦਾਰ ਤੋਤੇ, ਸਲੇਟੀ ਸਿਰ ਵਾਲੇ ਤੋਤੇ ਤੇ ਜਾਮਨੀ ਸਿਰ ਵਾਲੇ ਤੋਤੇ, ਇਹਨਾਂ ਦੇ ਉੱਤੇ ਲਾਇਸੈਂਸ ਲਾਜ਼ਮੀ ਕਰਾਰ ਨੇ। ਤੋਤੇ ਰੱਖਣ ਵਾਲਿਆਂ ਲਈ ਹਲਫਨਾਮਾ ਵੀ ਜਮ੍ਹਾਂ ਕਰਵਾਉਣਾ ਪੈਣਾ ਵੀ ਮੈਂ ਬਰੀਡਿੰਗ ਕਰ ਦਾਂਗਾ, ਵੀ ਇਹਨਾਂ ਦੇ ਬੱਚੇ ਪੈਦਾ। ਹੁਣ ਦੱਸੋ ਯਾਰ, ਉਹ ਬੰਦਾ ਕਿਸ ਤਰ੍ਹਾਂ ਹਲਫ ਦੇਵੇ? ਹੁਣ ਅਗਰ ਤੋਤਾ ਤੇ ਤੋਤੀ ਨੇ ਰਲ ਕੇ ਬੱਚਾ ਪੈਦਾ ਕਰ ਲਿਆ, ਬੰਦੇ ਨੂੰ ਨਹੀਂ ਵੀ ਕਈ ਵਾਰੀ ਪਤਾ ਲੱਗਾ ਕਿਸੇ ਨੂੰ ਵੀ ਉਹਨਾਂ ਆਂਡਾ ਦੇ ਛੜਿਆ, ਉਹ 'ਚ ਬੱਚਾ ਨਿਕਲ ਆਇਆ, ਤੁਸੀਂ ਆਂਦੇ ਹੋ ਹਲਫਨਾਮਾ ਦੇ ਯਾਰ, ਕੋਈ ਖੁਦਾ ਦਾ ਖੌਫ ਕਰੋ। ਹੁਣ ਤੋਤੇ ਦੇ ਕਾਰਨਾਮਿਆਂ ਦਾ ਬੰਦਾ ਕਿਸ ਤਰ੍ਹਾਂ ਹਲਫ ਦੇ ਦੇ? ਅੱਛਾ, ਅੱਗੇ ਤੁਰੋ। ਅੱਛਾ, ਫਿਰ ਕਹਿੰਦੇ ਨੇ ਕਿ ਮਕਾਮੀ ਜਿਹੜੇ ਇਹ ਹੁਣ ਖਬਰ ਸੋਸ਼ਲ ਮੀਡੀਆ 'ਤੇ ਫਿਰ ਰਹੀ ਹੈ, ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਹੁਣ ਇਹ ਸਾਨੂੰ ਨਹੀਂ ਪਤਾ, ਇਹ ਇਸ ਵੇਲੇ ਇਹੋ ਜਿਹਾ ਮਾਹੌਲ ਚੱਲ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿਸੇ ਨੇ ਮਜ਼ਾਕ ਬਣਾਇਆ ਹੋਵੇ। ਲੇਕਿਨ ਹੁਣ ਪਹਿਲਾਂ ਮੈਨੂੰ ਇਹੀ ਲੱਗਾ ਜਿਸ ਵੇਲੇ ਗੋਬਰ ਟੈਕਸ ਲੱਗਾ, ਔਰ ਨਾਲ ਇਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜਿਹੜੇ ਬੰਦੇ ਦੀ ਵੀ ਉਹ ਆਪਣੀ ਫੇਸਬੁੱਕ ਹੈ, ਯੂਟਿਊਬ ਹੈ, ਇੰਸਟਾਗ੍ਰਾਮ ਹੈ, ਟਿਕਟੋਕ, ਕਿਤੇ ਵੀ 1000 ਬੰਦੇ ਨੇ ਜਿਹਦੀ ਵੀਡੀਓ ਵੇਖ ਲਈ, ਉਹਨੂੰ 195 ਰੁਪਈਏ ਟੈਕਸ ਭੇਜ ਦੇਣਾ। ਇਹ ਇਹਨਾਂ ਨੇ ਹੁਣ ਮੈਨੂੰ ਕੱਲ੍ਹ ਜਿਸ ਵੇਲੇ ਮੈਂ ਇਹ ਖਬਰ ਗੋਬਰ ਦੀ ਤੇ ਇਹ ਦੇਖੀ, ਮੈਂ ਦੋਵੇਂ ਕਿਹਾ ਮਜ਼ਾਕ। ਮੈਂ ਆਪਣੀ ਟੀਮ ਨੂੰ ਕਿਹਾ ਕਿਸੇ ਨੇ ਮਜ਼ਾਕ ਕੀਤਾ ਹੈ। ਉਹਨਾਂ ਨੇ ਜਿਸ ਵੇਲੇ ਸਰਚ ਕੀਤੀ ਤਾਂ ਖਬਰ ਠੀਕ ਨਿਕਲ ਆਈ। ਉਹ ਵਾਕਈ ਫੇਸਬੁੱਕ ਦੇ ਉੱਤੇ ਕਿਤੇ ਵੀ ਹੁਣ ਅਗਰ 1000 ਤੁਹਾਡੀ ਵਿਊਅਰਸ਼ਿਪ ਹੋ ਗਈ ਹੈ, ਤੇ ਉਹ ਕਹਿੰਦੇ ਨੇ ਤੁਹਾਡੇ ਕੋਲ 195 ਰੁਪਈਏ ਹਿਸਾਬ ਨਾਲ ਉਸ 'ਤੇ ਟੈਕਸ ਲਾਉਣਾ। ਹੁਣ ਇਸੇ ਤਰੀਕੇ ਨਾਲ ਗੋਬਰ ਵਾਲਾ ਵੀ ਸਹੀ ਨਿਕਲ ਆਇਆ। ਹੁਣ ਇਹ ਤੋਤਿਆਂ ਵਾਲੀ ਪਤਾ ਨਹੀਂ ਕਿਸੇ ਨੇ ਖਬਰ ਬਣਾਈ ਹੈ ਜਾਂ ਵਾਕਈ ਬਈ ਇਹ ਵੀ ਸੱਚ ਹੈ। ਹੁਣ ਅਸੀਂ ਤਾਂ ਜੋ ਖੰਗਾਲੀ ਹੈ ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀ ਹੈ, ਲੇਕਿਨ ਦੱਸਣਾ ਜ਼ਰਾ ਤੁਸੀਂ ਚੈੱਕ ਕਰਕੇ। ਅਤੇ ਅੱਗੋਂ ਸ਼ਮਾਇਲਾ ਰਾਣਾ ਸਾਹਿਬਾ ਕਹਿ ਰਹੀਆਂ ਨੇ ਕਿ ਸ਼ਹਬਾਜ਼ ਸ਼ਰੀਫ ਜਦੋਂ ਬੈਰੂਨੀ ਦੌਰਿਆਂ 'ਤੇ ਜਾਂਦੇ ਨੇ ਤੇ ਏਅਰਫੋਰਸ ਦਾ ਜਹਾਜ਼ ਇਸਤੇਮਾਲ ਕਰਦੇ ਨੇ, ਲੇਕਿਨ ਤੇਲ ਦਾ ਖਰਚਾ ਉਹਦਾ ਖੁਦ ਬਰਦਾਸ਼ਤ ਕਰਦੇ ਨੇ। ਅਤੇ ਹੁਣ ਪਤਾ ਨਹੀਂ ਹਵਾ ਟਾਇਰਾਂ ਜਿਹੜੀ ਭਰਦੇ ਨੇ ਉਹ ਵੀ ਇਹ ਕੋਲੋਂ ਹੀ ਦਿੰਦੇ ਨੇ ਕਿ ਨਹੀਂ। ਉਹ ਯਾਦ ਕਰੋ ਪਿਛਲੇ ਦਿਨੋਂ ਅਸਦੁੱਲਾ ਗਾਲਿਬ ਸਾਹਿਬ ਨੇ ਲਾਹੌਰ ਦੇ ਜਰਨਲਿਸਟਾਂ ਦੀ ਮਾਰਫਤ ਇੱਕ ਖਬਰ ਦਿੱਤੀ ਸੀ ਕਿ ਜਦੋਂ ਉਹ ਸਾਡੀ ਵੀ ਵਾਲਦਾ ਸਨ, ਅੱਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਮੀਆਂ ਨਵਾਜ਼ ਸ਼ਰੀਫ ਸਾਹਿਬ ਦੀਆਂ ਜਿਹੜੀ ਵਾਲਦਾ ਮੁਹਤਰਮਾ ਸਨ, ਉਹ ਜਦੋਂ ਹਯਾਤ ਸਨ ਤੇ ਉਹਨਾਂ ਦੀ ਮਾਲਿਸ਼ ਕਰਨ ਵਾਸਤੇ, ਉਹਨਾਂ ਦੀ ਫਿਜ਼ੀਓਥੈਰੇਪੀ ਕਰਨ ਵਾਸਤੇ ਉਹ ਕੋਈ ਮੁਲਾਜ਼ਮਾ ਰੱਖੀ ਅਤੇ ਉਹਦੀ ਤਨਖਾਹ ਪੰਜਾਬ ਬੋਰਡ ਦੇ ਰਿਹਾ ਸੀ 50,000 ਰੁਪਈਆ। ਮਤਲਬ ਜਿਹੜਾ ਮਾਂ ਦੀ ਖਿਦਮਤ ਵਾਸਤੇ ਜਿਹੜੇ ਮੁਲਾਜ਼ਮ ਰੱਖ ਕੇ ਉਹਦੀ ਤਨਖਾਹ ਨਹੀਂ ਦਿੰਦੇ, ਇਹ ਦੱਸਦੇ ਨੇ ਵੀ ਏਅਰਫੋਰਸ ਦੇ ਜਹਾਜ਼ ਦੇ ਉਹ ਪੈਸੇ ਤੇਲ ਦੇ ਉਹ ਦਿੰਦੇ ਨੇ। ਟਾਇਰਾਂ ਜਿਹੜੀ ਫੂਕ ਹਵਾ ਭਰਨ ਨੂੰ, ਏਅਰ ਪ੍ਰੈਸ਼ਰ ਚੈੱਕ ਕਰਨ ਨੂੰ ਫੂਕ ਭਰਨਾ ਕਹਿੰਦੇ ਨੇ ਪੰਜਾਬੀ 'ਚ। ਮਤਲਬ ਫੂਕ ਜਿਹੜੀ ਹੈ ਉਹ ਭਰਨ ਦੇ ਪੈਸੇ ਵੀ ਕੋਲੋਂ ਦਿੰਦੇ ਨੇ। ਸ਼ੁਕਰ ਕਰੋ ਕਿਤੇ ਸ਼ਮਾਇਲਾ ਰਾਣਾ ਸਾਹਿਬਾਂ ਨੇ ਇਹ ਨਹੀਂ ਕਹਿ ਦਿੱਤਾ ਵੀ ਜਦੋਂ ਜਹਾਜ਼ ਵਾਪਸ ਆ ਕੇ ਖੜਾ ਹੁੰਦਾ ਨਾ ਅਤੇ ਸ਼ਹਬਾਜ਼ ਸ਼ਰੀਫ ਸਾਹਿਬ ਅੱਗੇ ਸਕਰੀਨ 'ਤੇ ਚੜ੍ਹ ਕੇ ਵਾਈਪਰ ਦੇ ਉੱਤੇ ਟਾਕੀ ਸ਼ਾਕੀ ਸ਼ੀਸ਼ਾ ਸਾਫ਼ ਕਰਕੇ ਵਾਈਪਰ ਮਾਰ ਕੇ ਐਨ ਵਿੰਡ ਸਕਰੀਨ ਵੀ ਸਾਫ਼ ਕਰ ਦਿੰਦੇ ਨੇ ਅਤੇ ਪੈਸੇ ਵੀ ਨਹੀਂ ਲੈਂਦੇ। ਮੇਰਾ ਮਤਲਬ ਕੌਣ ਲੋਕ ਹੋ? ਆਵਾਮ ਨੂੰ ਤੁਸੀਂ ਸਮਝਿਆ, ਮਤਲਬ ਕੁਝ ਵੀ ਕਹਿੰਦੇ ਹੋ ਅਤੇ ਕਰਕੇ ਤੁਸੀਂ ਨਿਕਲ ਜਾਂਦੇ ਹੋ। ਖੈਰ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।